ਸਾਰੇ ਸੱਜਣਾ ਭਰਾਵਾਂ ਬੇਲੀਆਂ ਸਾਰਿਆਂ ਨੂੰ ਮੇਰੇ ਵੱਲੋਂ ਅਸਲਾਮੁ ਅਲੈਕੁਮ ਤੇ ਸਾਰਿਆਂ ਨੂੰ ਸ਼ਾਨੀ ਦੀ ਬੈਠਕ ਵਿੱਚ ਖੁਸ਼ ਆਮਦੀਦ। ਤੇ ਗੱਲ ਇਹ ਹੈ ਵੀ ਸ਼ਾਨੀ ਦੀ ਬੈਠਕ ਬਣਾਉਣ ਦਾ ਚੈਨਲ ਬਣਾਉਣ ਦਾ ਮਕਸਦ ਇਹ ਹੈ ਵੀ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਚੌਪਾਲਾਂ ਲੱਗਦੀਆਂ ਹਨ ਤੇ ਉਹ ਬੰਦੇ ਬਹਿ ਜਾਂਦੇ ਹੈ, ਬਜ਼ੁਰਗ ਬਹਿ ਜਾਂਦੇ, ਕੋਈ ਹੁੱਕਾ ਥਾਂ 'ਤੇ ਬਹਿ ਜਾਂਦੇ ਹੈ, ਕੋਈ ਆਦਾ ਅੱਗ ਬਾਲ 'ਤੇ ਬਹਿ ਜਾਂਦੇ ਹੈ। ਸਰਦੀਆਂ 'ਚ ਗਰਮੀਆਂ ਜ਼ਿਆਦਾ ਪੱਕੇ ਪੁੱਕੇ ਲੈ ਕੇ ਬਹਿ ਜਾਂਦੇ ਹੈ, ਛਾਵੇਂ ਬਹਿ ਜਾਂਦੇ ਹੈ, ਸ਼ਾਮਾਂ ਨੂੰ ਪਾਣੀ ਪੂਣੀ ਛਿੜਕ ਤੇ ਉਹ ਬਹਿ ਤੇ ਕੋਈ ਗੱਲਾਂ ਬਾਤਾਂ ਕਰਦੇ ਹੈ, ਕੋਈ ਆਦੇ ਕਿਸੇ ਕਹਾਣੀਆਂ ਸੁਣਾਉਂਦੇ ਹੈ, ਕੋਈ ਮਸਲਾ ਅਗਰ ਪਿੰਡ 'ਚ ਦਰਪੇਸ਼ ਆਉਂਦਾ ਹਾਂ ਤੇ ਉਹਦਾ ਹੱਲ ਕੱਢਦੇ ਹੈ। ਕਿਸ ਦੀ ਕੋਈ ਸ਼ਾਦੀ ਆ ਗਈ, ਕਿਸ ਦੀ ਕੋਈ ਫੌਤਗੀ ਹੋ ਗਈ, ਕੋਈ ਬਿਮਾਰ ਹੋ ਗਿਆ, ਉਹਨਾਂ ਗੱਲਾਂ ਨੂੰ ਡਿਸਕਸ ਕਰਦੇ ਹੈ ਤੇ ਉਹਨਾਂ ਦੇ ਕੋਈ ਨਾ ਕੋਈ ਹੱਲ ਕੱਢਦੇ ਹੈ। ਕੋਈ ਮਸਲਾ ਦਰਪੇਸ਼ ਆ ਗਿਆ, ਕੋਈ ਹੋਰ ਮਾਮਲਾ ਬਣ ਗਿਆ, ਕਿਧਰੇ ਲੜਾਈ ਝਗੜਾ ਹੋ ਗਿਆ, ਉਹਨਾਂ ਦੀ ਸੁਲਹ ਸ਼ਲਹ ਕਰਾਉਣੀ, ਇਹਨਾਂ ਸਾਰੇ ਕੰਮਾਂ ਨੂੰ ਉਹ ਚੌਪਾਲ ਵਿੱਚ ਬਹਿ ਤੇ ਉਸ ਬੈਠਕ ਵਿੱਚ ਬਹਿ ਤੇ ਡਿਸਕਸ ਕਰਦੇ ਹੈ। ਤੇ ਆਪਣੀ ਇਸ ਬੈਠਕ ਦਾ ਮਕਸਦ ਵੀ ਇਹੀ ਹੈ ਵੀ ਆਪਾਂ ਕੋਈ ਮਾਮਲਾ ਡਿਸਕਸ ਕਰੀਏ, ਕੋਈ ਗੱਲਾਂ ਡਿਸਕਸ ਕਰੀਏ। ਕਿਸ ਲਈ ਬੰਦਾ ਕੋਈ ਨਵਾਂ ਕਾਨੂੰਨ ਆ ਜਾਂਦਾ ਹੈ, ਕੋਈ ਨਵਾਂ ਮਸਲਾ ਆ ਜਾਂਦਾ ਮੁਆਸ਼ਰੇ 'ਚ, ਕੋਈ ਨਵੀਂ ਕੋਈ ਗੱਲ ਆ ਜਾਂਦੀ, ਕੋਈ ਨਵੀਂ ਟੈਕਨੋਲੋਜੀ ਆ ਜਾਂਦੀ ਹੈ, ਉਹਨਾਂ ਚੀਜ਼ਾਂ ਨੂੰ ਡਿਸਕਸ ਕਰਨਾ। ਕੋਈ ਮਸਲਾ ਆ ਗਿਆ, ਕੋਈ ਹੋਰ ਰੌਲਾ ਬਣ ਗਿਆ ਤੇ ਉਹਨਾਂ ਨੂੰ ਜਿਹੜਾ ਹੈ ਆਪਾਂ ਵੇਖੋ ਨਾ, ਡਿਸਕਸ ਕਰਨ ਨਾਲ, ਬਹਿਸ ਮੁਬਾਸਾ ਕਰਨ ਨਾਲ ਨਾਲਜ ਵੱਧਦਾ ਹੈ, ਇਲਮ ਵੱਧਦਾ ਹੈ। ਮੇਰੇ ਜ਼ਿਹਨ ਵਿੱਚ ਕਿਸੇ ਮਸਲੇ ਦਾ ਕੋਈ ਹੱਲ ਹੋ ਸੀ, ਕਿਸੇ ਦੂਏ ਦੇ ਜ਼ਿਹਨ ਵਿੱਚ ਕੋਈ ਦੂਆ ਹੱਲ ਹੋ ਸੀ, ਉਹ ਇਹੀ ਕਰਦੇ ਕੋਈ 3-4 ਹੱਲ ਆ ਜਾਵਣ ਤੇ ਮੁੜ ਉਹਨਾਂ 'ਚੋਂ ਕੋਈ ਇੱਕ ਬੰਦਾ ਸੂਟੇਬਲ, ਕੋਈ ਇੱਕ ਬੰਦਾ ਮੁਨਾਸਬ ਜੀ ਜਿਹੜੀ ਹੈ ਉਹਦਾ ਹੱਲ ਉਹ ਸਾਹਮਣੇ ਰੱਖਦੇ ਤੇ ਉਹਦੇ 'ਤੇ ਅਮਲ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਉਹ ਮਸਲੇ ਹੱਲ ਹੋ ਜਾਂਦੇ ਹਨ, ਉਹ ਪ੍ਰੋਬਲਮਸ ਜਿਹੜੀਆਂ ਨੇ ਉਹ ਸੋਲਵ ਹੋ ਜਾਂਦੀਆਂ ਹਨ। ਹੁਣ ਮੈਂ ਇੱਕ ਜਗ੍ਹਾ 'ਤੇ ਬੈਠਾ ਹਾਂ ਤੇ ਮੈਂ ਵੇਖਾਂ ਵੀ ਉਹ ਟਰੇਡਾ ਜਿਹੜਾ ਹੁੰਦਾ ਨਾ, ਉਹਦੇ ਉੱਤੇ ਲੱਕੜਾਂ ਜਿਹੜੀਆਂ ਦਰਖਤਾਂ ਦੇ ਜਿਹੜੇ ਰੁੱਖ ਹੁੰਦੇ ਨੇ, ਆਪਣੇ ਦਰਖਤ ਹੁੰਦੇ ਨੇ, ਉਹਨਾਂ ਦੇ ਜਿਹੜੇ ਉਹ ਮੁੱਢ ਜਿਹੇ ਹੁੰਦੇ ਨੇ, ਉਹਨਾਂ ਦੀ ਜਿਹੜੀ ਉਹ ਵਿਚਲੀ ਹੁੰਦੀ ਹੈ ਉਹ ਲੱਤ 'ਤੇ ਲਈ ਜਾਂਦੇ ਹੈ, ਆਰਿਆਂ ਮਹੀਨੇ ਲਈ ਜਾਂਦੇ ਉਸ ਨੂੰ ਤੇ ਉਹ ਵਾਹਵਾ ਸਾਰੇ ਲੱਦੇ ਹੋਏ ਹੈ। ਤੇ ਉੱਥੇ ਮੈਨੂੰ ਇੱਕ ਗੱਲ ਯਾਦ ਆਈ ਵੀ ਪੰਜਾਬ ਸਰਕਾਰ ਨੇ ਇੱਕ ਨਵੀਂ ਪੁਲਿਸ ਬਣਾ ਦਿੱਤੀ ਹੈ। ਅੱਛਾ, ਉਹ ਨਵੀਂ ਪੁਲਿਸ ਜਿਹੜੀ ਹੈ ਉਹ ਕਿਹਦੀ ਹੈ? ਉਹ ਹੈ ਰੁੱਖਾਂ ਦੀ, ਜੰਗਲਾਂ ਦੀ ਹਿਫਾਜ਼ਤ ਵਾਸਤੇ। ਉਹ ਨਵੀਂ ਪੁਲਿਸ ਜਿਹੜੀ ਹੈ ਉਹਦੇ ਆਦੇ ਥਾਣੇ ਵੀ ਹੋ ਸਨ, ਉਹਦੀ ਆਦੀ ਪ੍ਰੋਸੀਕਿਊਸ਼ਨ ਵੀ ਹੋ ਸੀ, ਉਹਦੀਆਂ ਆਦੀਆਂ ਹੱਥਕੜੀਆਂ ਵੀ ਹੋ ਸਨ, ਉਹ FIR ਵੀ ਦੇ ਸਨ, ਤਫਤੀਸ਼ ਵੀ ਕਰ ਸਨ, ਉਹ ਅਦਾਲਤਾਂ 'ਚੋਂ ਸਜ਼ਾਵਾਂ ਵੀ ਦਿਵਾ ਸਨ। ਇਹ ਜਿਹੜਾ ਟਿੰਬਰ ਮਾਫੀਆ ਹੈ ਨਾ, ਲੱਕੜ ਚੋਰ ਜਿਹੜੇ ਹਨ, ਉਹ ਉਹਨਾਂ ਦੇ ਵਾਸਤੇ ਇੱਕ ਸਮਝ ਲਓ ਵੀ ਸੀਰੀਅਸ ਕਿਸਮ ਦੀ ਇੱਕ ਪਕੜ ਆ ਗਈ ਹੈ ਕਾਨੂੰਨ ਦੀ। ਆਪਾਂ ਅਕਸਰ ਵੇਖਦੇ ਹਾਂ, ਆਪਾਂ ਕੋਈ ਆਪਣੇ ਕੋਲ ਆਉਂਦੀਆਂ ਨੇ ਗੂਗਲ ਇਮੇਜਿਸ ਆਉਂਦੀਆਂ ਨੇ ਜਾਂ ਡਰੋਨ ਸ਼ਰੋਨ ਆਉਂਦੇ ਨੇ, ਤਾਂ ਆਪਾਂ ਵੇਖਦੇ ਵੀ ਜੰਗਲ ਬਾਹਰੋਂ ਹਰੇ ਭਰੇ ਨੇ ਤੇ ਅੰਦਰੋਂ ਵਿਹਲੇ ਹੋਏ ਪਏ ਹਨ। ਮੁੜ ਇੱਕ ਨਵਾਬ ਆਫ ਕਾਲਾਬਾਗ ਹੁੰਦੇ ਆਏ, ਗਵਰਨਰ ਮਗਰਬੀ ਪਾਕਿਸਤਾਨ। ਇਹ ਉਹਨਾਂ ਹਰ ਦਰਖਤ ਦੇ ਕਿਨਾਰਿਆਂ 'ਤੇ, ਹਰ ਪੱਕੀ ਦੇ ਕਿਨਾਰਿਆਂ 'ਤੇ, ਹਰ ਜਿਹੜਾ ਹੈ ਆਪਣਾ ਨਹਿਰ ਦੇ ਕਿਨਾਰਿਆਂ 'ਤੇ ਦਰਖਤ ਲਵਾਏ ਹੈ ਤੇ ਉਹਨਾਂ ਇਹ ਬੜੀ ਕਾਵਿਸ਼ ਕੀਤੀ ਹੈ। ਉਹਨਾਂ ਦੇ ਨਾਲ ਸਿਆਸੀ ਇਖਤਲਾਫ ਆਦਿ ਥਾਰੇ ਹੋ ਸਕਦੇ ਹਨ, ਪਰ ਇਹ ਹੈ ਵੀ ਉਹਨਾਂ ਇਹ ਪੰਜਾਬ ਨੂੰ, ਸਿੰਧ ਨੂੰ, ਬਲੋਚਿਸਤਾਨ ਨੂੰ, ਜਿੱਥੇ ਜਿੱਥੇ ਰੁੱਖ ਲੱਗ ਸਕਦੇ ਆ, ਜਿੱਥੇ ਜਿੱਥੇ ਦਰਖਤ ਲੱਗ ਸਕਦੇ, ਉਹਨਾਂ ਨੇ ਦੌਰੇ ਕੀਤੇ, ਤੂਫਾਨੀ ਦੌਰੇ ਕੀਤੇ, ਉਹਨਾਂ ਦਰਖਤ ਲਵਾਏ, ਮੁੜ ਉਹਦੀ ਚੋਰੀ ਨੂੰ ਇੱਕ ਜੁਰਮ ਬਣਾਇਆ। ਪਰ ਇਹ ਹੈ ਵੀ ਉਹ ਕਾਨੂੰਨ ਇੱਦਾਂ ਸਖਤ ਨਹੀਂ ਹਾਂ ਜਿੱਦਾਂ ਸਖਤ ਹੁਣ ਇਹਨਾਂ ਕਾਨੂੰਨ ਬਣਾ ਲਿਆ। ਇਹ ਹੈ ਵੀ ਹਕੂਮਤ ਨਾਲ ਇਸ ਨਾਲ ਵੀ ਸਿਆਸੀ ਇਖਤਲਾਫ ਹੋ ਸਕਦੇ ਹਨ ਸਾਰੇ, ਪਰ ਇਹ ਬੜਾ ਚੰਗਾ ਕੰਮ ਕਰਦੀ ਪਈ ਹੈ ਸਰਕਾਰ। ਦਰਖਤਾਂ ਦੀ ਚੋਰੀ ਨੂੰ ਇੱਕ ਸੀਰੀਅਸ ਕਿਸਮ ਦਾ ਕ੍ਰਾਈਮ ਬਣਾਉਂਦੀ ਪਈ ਹੈ ਔਰ ਉਹਦੇ 'ਤੇ ਅੱਛਾ ਖਾਸਾ ਪਨਿਸ਼ ਕਰਨਗੇ, ਅੱਛਾ ਖਾਸਾ ਮਤਲਬ ਸਜ਼ਾ ਦੇ ਸਨ ਇਹਦੇ 'ਤੇ। ਅਤੇ ਇਹਦੇ ਨਾਲ ਇਹ ਹੈ ਵੀ ਸਾਡੇ ਹੁਣ ਵੇਖੋ ਨਾ ਤੁਸੀਂ, ਜਿਵੇਂ ਆ ਹੁਣ ਕੋਈ ਸਰਦੀਆਂ ਸ਼ੁਰੂ ਹੁੰਦੀਆਂ ਜਿਸਲੇ, ਉਸਲੇ ਫੋਗ ਅਤੇ ਮਤਲਬ ਉਹ ਜਿਹੜੀ ਫੋਗ ਦਾ ਧੁੰਦ ਨੂੰ ਆਂਦੇ ਨਾ, ਸਮੋਗ ਬਣ ਜਾਂਦੀ ਹੈ, ਉਹਦੇ ਨਾਲ ਬਿਮਾਰੀਆਂ ਫੈਲਦੀਆਂ ਹਨ। ਠੀਕ ਹੈ, ਮੁੜ ਆਪਣੇ ਜਿਹੜਾ ਹੈ ਆਬੋ ਹਵਾ ਉਹ ਸਾਫ਼ ਨਹੀਂ ਰਹਿੰਦੀ ਅਤੇ ਜਿਸਲੇ ਦਰਖਤ ਵੱਢਣੇ ਜੁਰਮ ਬਣ ਜਾ ਸਨ, ਉਸਲੇ ਮੁੜ ਆਬੋ ਹਵਾ ਵੀ ਸਾਫ਼ ਰਹ ਸੀ, ਮੁੜ ਸਮੋਗ ਵਾਲੇ ਮਸਲੇ ਵੀ ਜਿਹੜੇ ਉਹ ਹੱਲ ਹੁੰਦੇ ਆ ਸਨ ਹੌਲੀ ਹੌਲੀ, ਮੁੜ ਖੂਬਸੂਰਤੀ ਵੀ ਵੱਧ ਸੀ, ਮੁੜ ਬਾਰਿਸ਼ਾਂ ਅਤੇ ਇਹ ਮੌਸਮ ਦਾ ਪੈਟਰਨ ਵੀ ਸਹੀ ਹੋ ਸੀ। ਅਤੇ ਇਹ ਬੜਾ ਚੰਗਾ ਕੰਮ ਹੈ, ਇਹ ਬੜਾ ਸੋਹਣਾ ਕੰਮ ਹੈ, ਇਹ ਅੱਗੇ ਹੀ ਹੋ ਜਾਣਾ ਚਾਹੀਦਾ ਹਾਂ।
ਪਰ ਇਹ ਹੈ ਵੀ ਜਿਸਲੇ ਵੀ ਹੋਵੇ ਭਾਵੇਂ ਦੇਰ ਨਾਲ ਹੋਵੇ ਭਾਵੇਂ ਜਲਦੀ ਹੋਵੇ, ਦੇਰ ਆਏ ਦਰੁਸਤ ਆਏ, ਇਹ ਬੜਾ ਸੋਹਣਾ ਕੰਮ ਹੈ ਵੀ ਇਹਦੇ ਨਾਲ ਜਿਹੜਾ ਹੈ ਆਪਣਾ ਮਾਹੌਲ, ਆਪਣਾ ਜਿਹੜਾ ਹੈ ਇਨਵਾਇਰਨਮੈਂਟ ਇਹ ਸਾਫ ਸੁਥਰਾ ਰਿਹਾ ਸੀ। ਅਤੇ ਜਿਹੜਾ ਹੈ ਲੱਕੜ ਚੋਰੀ ਦੀ ਇੱਕ ਹੌਸਲਾ ਛਿਕਣੀ ਹੋ ਸੀ, ਅਤੇ ਲੱਕੜ ਚੋਰਾਂ ਨੂੰ ਵੀ ਕੋਈ ਡਰ ਖੌਫ ਪੈ ਗਿਆ ਸੀ। ਅਤੇ ਇਹ ਬੜਾ ਸੋਹਣਾ ਕੰਮ ਹੈ। ਅਤੇ ਇਹ ਜਿਹੜਾ ਹੈ ਨਾ ਆਪਣਾ ਮੁਲਕ ਖੂਬਸੂਰਤ ਹੋਵੇ ਤਾਂ ਆਪਣੇ ਰਵੱਈਏ ਵੀ ਬਿਹਤਰ ਹੋ ਜਾ ਸਨ। ਆਪਣੇ ਰਵੱਈਏ ਜਿਹੜੇ ਹਨ ਉਹ ਖੂਬਸੂਰਤੀ ਨਾਲ ਇਨਸ਼ਾਅੱਲਾ ਬੜੇ ਬਿਹਤਰ ਹੋ ਸਨ। ਇਹ ਮੁਆਸ਼ਰਤੀ ਇੱਕ ਜਿਹੜਾ ਹੈ ਉਹਦਾ ਇੰਪੈਕਟ ਹੈ, ਆਪਣਾ ਮੁਆਸ਼ਰਤੀ ਜਿਹੜਾ ਹੈ ਉਹਦਾ ਇਜ਼ਹਾਰ ਹੋ ਸੀ। ਅਤੇ ਇਹ ਸੋਹਣਾ ਕੰਮ ਹੈ ਅਤੇ ਬੜਾ ਘਣਾ ਢੇਰ ਸੋਹਣਾ ਕੰਮ ਹੈ। ਅਤੇ ਇਨਸ਼ਾਅੱਲਾ ਮੁੜ ਹੋਰ ਵੀ ਕੋਈ ਕਾਨੂੰਨ ਸਾਜ਼ੀ ਹੋਈ ਤਾਂ ਮੁੜ ਉਹ ਵੀ ਆਪਾਂ ਇੱਥੇ ਡਿਸਕਸ ਕਰ ਸਕਦੇ ਹਾਂ। ਹੋਰ ਨਵੀਆਂ ਸ਼ਈਆਂ ਜਿਹੜੀਆਂ ਆ ਸਨ ਉਹ ਵੀ ਆਪਾਂ ਮੁੜ ਇੱਥੇ ਡਿਸਕਸ ਕਰ ਸਕਦੇ ਹਾਂ। ਫਿਲਹਾਲ ਤਾਂ ਆਪਾਂ ਲੱਕੜਾਂ ਵਾਲੀ ਗੱਲ ਕਰਦੇ ਪਏ ਹੈ ਵੀ ਉਹ ਮੈਨੂੰ ਚੇਤਾ ਆਇਆ ਅਤੇ ਮੈਂ ਆਖਿਆ ਵੀ ਮੈਂ ਆਪਦੇ ਬੇਲੀਏ ਭਰਾਵਾਂ ਨਾਲ ਇਹ ਗੱਲ ਸਾਂਝ ਕਰਾਂ, ਇਹ ਗੱਲ ਵੰਡਾਵਾਂ ਉਹਨਾਂ ਦੇ ਨਾਲ। ਚਲੋ ਜੀ, ਮਿਹਰਬਾਨੀ, ਸ਼ੁਕਰੀਆ, ਅੱਲਾ ਹਾਫਿਜ਼।